ਅਸੀਂ ਕਦੀ ਮੈਂ ਆਪਦੀ ਵਿਰਾਸਤ ਨੂੰ ਛੱਡਿਆ ਨਹੀਂ। ਇਸੇ ਕਰਕੇ ਪੰਮੀ ਬਾਈ ਦੀ ਪਛਾਣ ਜਿਹੜੀ ਹੈ ਉਹ ਪੂਰੀ ਦੁਨੀਆ 'ਚ ਵੱਖਰੀ ਹੈ। ਜਦੋਂ ਜੱਟ ਤੁਰਲਾ ਲਾ ਕੇ ਗਾਉਂਦਾ ਨਾ ਤੇ ਵੀ ਜੱਟ ਹਿੱਕ ਦੇ ਜ਼ੋਰ ਨਾਲ ਗਾਵੇ। ਸਾਡਾ ਕਿ ਦੋਸਤ ਹੈ ਕਿ ਮੈਂ ਕਿ ਪੰਮੀ ਭਾਈ ਆਏ ਆਂਦਾ ਸ਼ੀਸ਼ੀ ਵਾਲੇ ਇਹ ਵੀ ਇੱਕ ਪਹਿਚਾਣ ਹੈ ਪੰਮੀ ਬਾਈ ਦੀ, ਇਹ ਵੀ ਇੱਕ ਬਹੁਤ ਵੱਡੀ ਪਹਿਚਾਣ ਹੈ। ਤੇ ਜਦੋਂ ਮੈਂ ਆਪਣੇ ਬੱਚਿਆਂ ਨੂੰ ਕਿਹਾ ਨਾ ਕਿ ਪੰਮੀ ਬਾਈ ਨੇ ਆਉਣਾ, ਅਸੀਂ ਇਕੱਠਿਆਂ ਨੂੰ ਲੁਧਿਆਣੇ ਵੀ ਚੱਲਣਾ ਸੀ, ਤੇ ਸੁਖਨ ਸ਼ਰਾਰਤੀ ਹੈ ਪਾਪਾ ਸ਼ੀਸ਼ੀ। ਉਹ ਨਾ ਸਾਡੇ ਇੱਕ ਸੀ ਉੱਥੇ ਰਾਈਟਰ ਅੰਬਰਸਰੀ, ਉਹ ਹੁਣ ਤੇ ਨਹੀਂ ਰਿਹਾ, ਹਰੀ ਸਿੰਘ, ਉਹਨੇ ਇੱਕ ਗਾਣਾ ਲਿਖਿਆ ਵੀ ਬਾਈ ਦੀ ਸ਼ੀਸ਼ੀ ਨੇ ਮੋਹਲੇ ਪੰਜਾਬੀ ਸਾਰੇ। ਤੇ ਮੈਂ ਉਹਨੂੰ ਹੱਸਦਾ ਸੀ, ਮੈਂ ਕਿਹਾ ਤੂੰ ਲਿਖਿਆ ਬਹੁਤ ਸੋਹਣਾ ਹੈਗਾ, ਪਰ ਮੈਂ ਆਪਦੇ ਮੂੰਹੋਂ ਆਪ ਨਹੀਂ ਤਾਰੀਫ ਕਰ ਸਕਦਾ, ਮੈਂ ਗਾ ਨਹੀਂ ਸਕਦਾ। ਇੱਕ ਅਸੀਂ ਨੁਕਸਾਨ ਵੀ ਕਰ ਲਿਆ ਹੁਣ, ਭਾਈ ਸਾਹਿਬ ਨੂੰ ਸਿਮ ਲਿਆ ਸੀ, ਉਹ ਸਾਨੂੰ ਟਾਈਮ ਨਹੀਂ ਦੇ ਦਿੰਦੇ, ਕਾਲ ਤੇ ਲੱਗੇ ਰਹਿੰਦੇ ਹੈ ਢਿੱਲੋਂ ਬਾਈ। ਹਾਂਜੀ ਇੱਕ ਤਾਂ ਮੈਂ ਬਹੁਤ ਹਾਫ ਹਾਰਟਲੀ ਪਹੁੰਚਿਆ, ਠੀਕ ਹੈ, ਉੱਤੋਂ ਮੇਰਾ ਇੰਡੀਅਨ ਗਵਰਨਮੈਂਟ ਨੇ ਮੈਨੂੰ ਡਿਲੇ ਕਰਤਾ ਮੇਰੀ ਇਮੀਗ੍ਰੇਸ਼ਨ। ਓਨੈਸਟਲੀ ਮੈਂ ਤਾਂ ਚੱਲਿਆ ਸੀ ਵਾਪਸ, ਜੇ ਪੰਮੀ ਬਾਈ ਨਾਲ ਨਾ ਹੁੰਦਾ। ਇਹ ਕਹਿੰਦਾ ਨਹੀਂ ਲੈ ਕੇ ਜਾਣਾ ਤੁਹਾਨੂੰ। ਮੈਂ ਕਿਹਾ ਲੈ ਕੇ ਜਾਣਾ। ਮੈਂ ਤਾਂ ਪਹਿਲਾਂ ਉੱਥੇ ਮਿਲਣ ਲੱਗਿਆ ਸੀ। ਹੁਣ ਕਿਤੇ ਤੁਸੀਂ ਸਿਮ ਦੀ ਗੱਲ ਕੀਤੀ ਹੈ, ਉੱਥੇ ਬੈਠਾ ਪੰਮੀ ਬਾਈ ਬਾਹਰ ਚਲੇ ਗਿਆ, ਮੈਨੂੰ ਪਤਾ ਨਹੀਂ ਲੱਗਿਆ। ਮੈਂ ਕਿਤੇ ਬਾਈ ਚਲਾ ਗਿਆ ਫਿਲਹਾਲ ਨਾਲ, ਮੈਂ ਇੱਧਰ ਉੱਧਰ ਵੇਖਿਆ, ਮੈਂ ਕੁਲਦੀਪ ਜੀ ਚੱਲ ਕੱਲ ਨੂੰ ਵਾਪਸ। ਨਹੀਂ ਇੱਕ ਹੋਰ ਗੱਲ ਹੈ ਵੀ ਕਿਵੇਂ ਦਾ ਲੱਗਾ ਵੀ ਇੱਕ ਡੀਸੀ ਵੀ ਤੇ ਫਿਰ ਇੱਕ ਮੰਤਰੀ ਵੀ ਰਹੇ ਹੋਵੇ, ਤੁਹਾਨੂੰ ਇਮੀਗ੍ਰੇਸ਼ਨ ਵਾਲਾ ਢੱਕ ਲਿਆ। ਮਤਲਬ ਇਸ ਤਰ੍ਹਾਂ ਹੈ, ਇਹ ਨਾ ਹਰ ਇੱਕ ਬੰਦੇ ਦਾ ਇੱਕ ਬੈਂਟ ਆਫ ਮਾਈਂਡ ਹੈ। ਮੈਂ ਪੋਲੀਟੀਕਲ ਫੈਮਿਲੀ ਚੋਂ ਹਾਂ, ਮੇਰੇ ਫਾਦਰ ਵਾਸ ਫਰੀडम ਫਾਈਟਰ, ਹੀ ਵਾਸ ਸਟੌਂਚ ਕਾਂਗਰਸਮੈਨ, ਤੇ ਇੱਕ ਤਾਂ ਉਹਨਾਂ ਦੀ ਗੁੜਤੀ, ਮੇਰੇ ਮਦਰ ਵਾਸ ਆਲਸੋ ਇਨ ਪੋਲਿਟਿਕਸ। ਤੇ ਉਹ ਫਿਰ ਮੈਂ ਆਪ ਵੀ ਕਾਲਜ ਦੇ ਵਿੱਚ ਵੀ ਇਲੈਕਸ਼ਨ ਲੜਦਾ ਰਿਹਾ, ਲੇਕਿਨ ਮੈਂ ਪੜ੍ਹਨ ਨੂੰ ਬਹੁਤ ਜ਼ਿਆਦਾ ਸੀਗਾ। ਮੈਂ ਤੁਸੀਂ ਦੇਖੋ ਫਸਟ ਅਟੈਂਪਟ ਦੇ ਵਿੱਚ ਹੀ ਮੈਂ ਸਿਵਲ ਸਰਵਿਸਿਜ਼ ਕੁਆਲੀਫਾਈ। ਆਈਐਸ ਕਦੋਂ ਜੁਆਇਨ ਕੀਤਾ, ਕਿਹੜੇ ਈਅਰ 'ਚ? ਮੈਂ 89 ਦੇ ਵਿੱਚ। ਤੇ ਐਜ਼ ਏ ਮੈਂ ਪਹਿਲਾਂ ਪੀਸੀਐਸ ਲਾਈਟ ਸਰਵਿਸਿਜ਼ 'ਚ ਆਇਆ ਸੀਗਾ। ਆਈਐਸ ਦੀ ਮੈਂ ਇੰਟਰਵਿਊ ਦਿੱਤੀ, ਲੇਕਿਨ ਉਹ ਇੰਟਰਵਿਊ 'ਚ ਨਹੀਂ ਸੀ, ਲੇਕਿਨ ਮੈਂ ਪੀਸੀਐਸ ਲਾਈਟ 'ਚ ਆ ਲਿਆ। ਫਿਰ ਮੈਂ ਪੀਸੀਐਸ ਐਗਜ਼ੈਕਟਿਵ ਦੇ ਵਿੱਚ 92 'ਚ ਆ ਗਿਆ। ਫਿਰ ਮੈਂ ਬਾਈ ਪ੍ਰਮੋਸ਼ਨ ਆਈਐਸ ਬਣਿਆ। ਤੇ ਮੇਰੀ ਲਾਸਟ ਪੋਸਟਿੰਗ ਬੀਸੀ ਮੋਗਾ ਸੀ। ਤੇ ਫਿਰ ਮੇਰੀ ਪੰਮੀ ਬਾਈ ਨੂੰ ਤਾਂ ਪਤਾ ਸੀ, ਇਕੱਠੇ ਪਟਿਆਲੇ ਤੋਂ ਅਸੀਂ ਤਾਂ ਇਕੱਠੇ, ਮੇਰੇ ਕੈਪਟਨ ਸਾਹਿਬ ਨਾਲ ਕਾਫੀ ਜਾਣ ਪਹਿਚਾਣ ਸੀ। ਆਈ ਵਾਸ ਬਲੂ ਵਾਈਟ ਬॉय। ਇੱਥੇ ਵੀ ਉਹਨਾਂ ਦੀ ਜਾਣ ਪਛਾਣ ਵਾਲਾ ਬਹੁਤ ਮਿਲਣਾ। ਫਿਰ ਮੈਂ 16 ਦੇ ਵਿੱਚ ਰਿਜ਼ਾਈਨ ਕਰਤਾ। ਅੱਛਾ ਜੀ। ਅੱਜ ਤਾਂ 5 ਸਾਲ ਦੀ ਮੇਰੀ ਨੌਕਰੀ ਰਹਿੰਦੀ ਸੀ ਆਈਐਸ ਦੀ। ਅੱਛਾ ਫਿਰ ਮੈਂ ਇਲੈਕਸ਼ਨ ਲੜਿਆ, ਜਿੱਤ ਵੀ ਗਿਆ। ਹਾਂ ਬਸ ਏਦਾਂ ਸਮਝੇ ਸਟਾਰਟ ਹੋ ਗਈ। ਮੈਂ ਕਿਹਾ ਸਮਝੇ ਨਹੀਂ ਮੇਰੀ ਗੱਲ। ਸਮਝੇ ਨਹੀਂ ਮੈਂ ਸਮਝ ਗਿਆ। ਨਹੀਂ ਮੈਂ ਨਹੀਂ ਸਮਝ ਗਿਆ ਸੀ ਕੰਮ ਜਿਹਦਾ ਉਹਦਾ ਆਨਸਰ ਨਹੀਂ ਸੀ ਦੇਣਾ ਚਾਹੁੰਦਾ। ਨਾ ਇੱਕ ਰਿਕੂ ਟੀਮ ਆਈ ਉਧਰੋਂ ਨਾ, ਚੈਨਲ ਵਾਲੇ ਜਿੰਨੇ ਵੀ ਸਾਰੇ ਆਪਣੇ ਪੰਜਾਬ ਤੋਂ, ਉਹਨਾਂ ਨੇ ਸਾਡਾ ਇੱਕ ਬੇਲੀ ਸੀ, ਉਹ ਆਂਦਾ ਯਾਰ ਜਿਵੇਂ ਕਰਕੇ ਨਾ ਬਸ ਉਹਦੇ ਨਾਲ ਮਿਲਾ ਜਿਹੜੇ ਉਹਨਾਂ ਦੇ ਇੱਥੇ ਜਾਣਨ ਵਾਲੇ। ਮੈਂ ਕਿਹਾ ਭਰਾ ਸਾਥੋਂ ਕੰਮ ਸਾਨੂੰ ਨਹੀਂ ਅਜੇ ਤੱਕ ਮਿਲੇ, ਤੂੰ ਉਹਦੇ ਨਾਲ ਗੱਲ ਕਰ ਲੈ, ਉਹ ਹੀ ਮਿਲਾਏਗਾ। ਅਸੀਂ ਐਕਚੁਅਲੀ ਮੈਂ ਤੇ ਚਸ਼ਮਦੀਨ ਗਵਾਹ ਜਦੋਂ 2004 ਚ ਪਹਿਲੀ ਵਾਰ ਆਏ ਤੇ ਇੱਥੇ ਮੁਲਾਕਾਤ ਹੋਈ। ਹਾਂਜੀ, ਸੋ ਉਹ ਵੀ ਆਪਦਾ ਇੱਕ ਵੱਖਰੇ ਮਕਾਮ ਸੀ ਉਸ ਟਾਈਮ ਦੇ ਉੱਤੇ। ਕੈਪਟਨ ਸਾਹਿਬ ਦੇ ਨਾਲ ਹੀ ਸੀ ਮੈਂ। ਅੱਛਾ ਹਾਂ, ਤੇ ਮੈਂ ਉਹ ਉਦੋਂ ਅਲਹਮਰਾ ਚ ਮੈਂ ਹੀ ਗਾਇਆ। ਤੇ ਮੇਰੇ ਨਾਲ ਮੇਰੀ ਪੂਰੀ ਟੀਮ ਸੀ, ਮੇਰੇ ਪੂਰੇ ਆਰਟਿਸਟ, ਕੁੜੀਆਂ ਮੁੰਡੇ। ਤੇ ਉਸ ਕਿਸਮ ਦਾ ਤਾਂ ਇੱਥੇ ਸ਼ੋਅ ਕਦੇ ਬਾਅਦ ਚ ਹੋਇਆ ਵੀ ਨਹੀਂ, ਕਿਉਂਕਿ ਇੱਕ ਕਲਾਕਾਰ ਲਈ ਤੇ ਸਪੋਰਟਿੰਗ ਆਰਟਿਸਟ ਬਾਹਾਂ ਹੁੰਦੀਆਂ ਨੇ। ਜਦੋਂ ਤੱਕ ਕੋਈ ਅੱਛਾ ਸ਼ੋਅ ਕਰਨਾ ਹੈਗਾ, ਫਿਰ ਤੁਹਾਨੂੰ ਤੁਹਾਡੇ ਮਜੀਸ਼ੀਅਨਸ, ਤੁਹਾਡੇ ਕੋ ਸਿੰਗਰਸ, ਤੁਹਾਡੇ ਡਾਂਸਰਸ ਸਾਰੇ ਰਿਕੁਆਇਰਡ ਹੁੰਦੇ ਨੇ। ਤੇ ਉਸ ਟਾਈਮ ਤੇ ਪੂਰਾ ਲੈ ਕੇ ਆਏ ਸੀ ਅਸੀਂ ਲਾਮਫਾਮ ਆਪਦਾ। ਅੱਛਾ। ਤੇ ਹਾਂ, ਜਦੋਂ ਉਹਨਾਂ ਨਾਲ ਆਏ, ਹਾਂ, ਉਹ ਫਿਰ ਉਹਨਾਂ ਦੇ ਨਾਲ ਤੇ ਉਦੋਂ ਮੇਰੇ ਨਾਲ 22 ਆਰਟਿਸਟ ਸੀ ਅਲੋਂਗ ਵਿਦ ਮੀ। ਉਹਦਾ ਪ੍ਰਵੇਸ਼ ਲਈ ਗਵਰਨਮੈਂਟ ਸ਼ਾਇਦ ਪ੍ਰਵੇਸ਼ ਲਾਈ ਸੀ। ਕਿੰਨੀ ਪਾਕਿਸਤਾਨ ਆਏ ਕਿੰਨੀ ਵਾਰੀ? ਮੈਂ ਮੇਰਾ ਚੌਥਾ ਚੱਕਰ ਹੈ। ਅੱਛਾ, ਚੌਥਾ। 2 ਵਾਰੀ ਦੇ ਇਸ ਕਾਨਫਰੰਸ ਤੇ ਆਏ ਨਾ। ਹਾਂ, ਇਸ ਤੋਂ ਹੁਣ ਇਲਾਵਾ ਤਾਂ ਮੇਰੀ ਤੀਜੀ ਕਾਨਫਰੰਸ ਹੋ ਗਈ। ਤੀਸਰੀ ਕਾਨਫਰੰਸ। ਹਾਂ, ਤੇ ਇੱਕ ਵਾਰ ਵੈਸੇ ਕਿਸੇ ਡੈਲੀਗੇਸ਼ਨ ਚ ਆਇਆ ਸੀ, ਉਹ 3 ਦਿਨਾਂ ਲਈ ਸੀ। ਤੇ ਬਾਕੀ ਤਾਂ ਟੈਲੀਫੋਨ ਤੇ ਹੈਲੋ ਹਾਏ ਹੋ ਜਾਂਦੀ ਹੈ ਸਾਰੇ ਵਰਗੇ ਮਿੱਤਰਾਂ ਨਾਲ। ਹੁਣ ਰਾਈ ਸਾਹਿਬ ਨਾਲ ਹੀ ਗੱਲ ਆਉਣਾ। ਰਾਈ ਸਾਹਿਬ ਆ ਗਏ, ਲਾਹੌਰ ਪਹੁੰਚ ਗਏ। ਲਾਹੌਰ ਪਹੁੰਚ ਗਏ ਨੇ। ਉਹਨਾਂ ਦੇ ਵੱਡੇ ਭੈਣ ਫੌਤ ਹੋ ਗਏ ਸਨ, ਉਹ ਵਿਚਾਰੇ ਪਿੰਡ ਸੀ। ਅੱਛਾ। ਤੇ ਉਹ ਜਦੋਂ ਕੱਲ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਆ ਰਿਹਾ, ਤੇ ਸਾਰਾ ਕੁਝ ਛੱਡ ਛੜਾ ਕੇ ਲਾਹੌਰ ਪਹੁੰਚ ਗਏ ਨੇ। ਤੇ ਹੁਣ ਵੀ ਕੱਲ ਨੂੰ ਹਾਜ਼ਰ ਇੱਥੇ ਆਪਣੇ 'ਚ।
ਨਹੀਂ ਬਹੁਤ ਪਿਆਰ ਕਰਦੇ ਨੇ ਉਧਰ ਵਾਲਿਆਂ ਨੂੰ, ਤੇ ਖਾਸ ਕਰਕੇ ਜਿੱਥੇ ਵੀ ਹੁਣ ਪਹੁੰਚ ਆਉਂਦੇ। ਪਿਛਲੇ ਦਿਨ ਵੀ ਕਿਸੇ ਨੇ ਆਉਣਾ ਸੀ ਉਧਰੋਂ, ਮਤਲਬ ਕਿ ਗੱਗੂ ਗਿੱਲ ਸਾਹਿਬ ਨੇ ਆਉਣਾ ਸੀ, ਹਾਂ ਤੇ ਉਹਨਾਂ ਕਿਹਾ ਵੀ ਰਾਈ ਸਾਹਿਬ ਨੂੰ ਲਾਜ਼ਮੀ ਦੱਸ ਦਿਓ। ਤੇ ਉਹਨਾਂ ਨੂੰ ਦੱਸਿਆ, ਉਹਨਾਂ ਦੇ ਸ਼ੋਅ ਸਨ, ਤੇ ਸ਼ੋਅ ਛੱਡ ਕੇ ਤੇ ਉਹ ਪਹੁੰਚ ਆਏ ਇੱਥੇ, ਤੇ ਉਹ ਫਿਰ ਗਿੱਲ ਸਾਹਿਬ ਪਹੁੰਚੇ ਨਹੀਂ। ਉਹਨਾਂ ਨੂੰ ਕੋਈ ਘਰੇਲੂ ਜਿਹੜੀ ਉਹ ਮਸਲੇ ਮਸਾਇਲ ਤੋਂ, ਉਸ ਤੋਂ ਫਿਰ ਆਦੇ ਚਲੋ ਫਿਰ ਜਿਹੜਾ ਦੁਬਾਰਾ ਆਵਾਂਗੇ। ਤੇ ਰਾਈ ਸਾਹਿਬ ਨੂੰ ਮਤਲਬ ਉਹ ਬੜੀ ਦੂਰੋਂ ਫਿਰ ਇੱਥੇ ਜਿਹੜਾ ਪਹੁੰਚੇ ਨੇ। ਇਹ ਤਾਂ ਪਿਆਰ ਆ ਦੋ ਪਾਸੇ ਦਾ। ਇਹ ਤਾਂ ਇਹੀ ਵੱਡੀ ਗੱਲ ਤੁਹਾਡੇ ਵਾਸਤੇ ਤਾਂ ਫਿਰ ਉਹਨਾਂ ਦਾ ਤੁਹਾਡੇ ਨਾਲ ਬਹੁਤਾ ਪਿਆਰ ਹੈ। ਹਾਂ ਜਦੋਂ ਤੁਸੀਂ ਮੈਂ ਪਿਛਲੇ ਸਾਲ ਨਹੀਂ